RSS concerned after Amritpal episode, to discuss Punjab at key conclave reaches out to Sikhs. That Sangh Parwar was concerned about the recent developments in the state, particularly the rise of Waris Punjab the leader Amritpal Singh, who has not only styled himself on militant Jarnail Singh Bhindranwale, but also openly advocated the idea of Khalistan. मैं कहा जी ਅਸੀਂ ਇਹਨੂੰ ਪਹਿਲਾਂ ਸੁਸਾਇਟੀ ਲੈਵਲ ਤੇ ਡੀਲ ਕਰਨਾ ਚਾਹੁੰਦੇ। ਅਸੀਂ ਉਹਨਾਂ ਨੂੰ ਆਪਣੇ ਸਾਰਿਆਂ ਨੂੰ ਕਿਹਾ ਜਿਹੜੇ ਡਾਊਨ ਤੱਕ ਨੇ ਉਹਨਾਂ ਦੇ ਕਿ ਵੀ ਸਿੱਖਾਂ ਦੇ ਨਾਲ ਡਾਇਲੋਗ ਕਰੋ। RSS ਆਬਜ਼ਰਵ ਕਰ ਰਿਹਾ ਕਿ ਸਿੱਖ ਕਮਿਊਨਿਟੀ ਜੋ ਇਹਨਾਂ ਦੀਆਂ ਸੈਂਟਰ ਦੀਆਂ ਨੀਤੀਆਂ ਨੇ ਉਸ ਕਰਕੇ ਦੂਰ ਜਾ ਰਿਹਾ ਜਿਹੜੇ ਉਹਨਾਂ ਨੂੰ ਪਹਿਲਾਂ ਕੁਝ ਭਰਮ 'ਚ ਫਸੇ ਵੀ ਹੋਣਗੇ। ਜੇ ਸਿੱਖ ਨਾ ਹਟੇ ਤੇ ਫਿਰ ਮੋਸਟ ਡੈਟਰੀਮੈਂਟਲ ਟੂ ਸਿੱਖ ਕਮਿਊਨਿਟੀ ਮਤਲਬ ਸਿੱਖਾਂ ਦਾ ਹੀ ਅਸੀਂ ਨੁਕਸਾਨ ਫਿਰ ਹੋਏਗਾ। ਕਹਿਣਾ ਤਾਂ ਉਹੀ ਚਾਹੁੰਦੇ ਨੇ, ਕੌਣ ਕਰੇਗਾ ਨੁਕਸਾਨ ਜੀ? ਉੱਤੋਂ ਏਲੀਅਨ ਆਣਗੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਸਿੱਖ ਹੱਕਾਂ ਪ੍ਰਤੀ ਜਾਗਰੂਕਤਾ ਅਤੇ ਖਾਲਿਸਤਾਨ ਸੰਬੰਧੀ ਨੌਜਵਾਨਾਂ ਦੀ ਵੱਧ ਰਹੀ ਹਮਾਇਤ ਹਿੰਦੂ ਤਵੀਆਂ ਲਈ ਇੱਕ ਖਤਰੇ ਦੀ ਘੰਟੀ ਵਾਂਗ ਹੈ। ਸੋ RSS ਵੱਲੋਂ ਮਾਰਚ 12 ਤੋਂ 14 ਤੱਕ ਹਰਿਆਣੇ ਵਿੱਚ ਇੱਕ ਵੱਡਾ ਵਿਚਾਰ ਚਰਚਾ ਸੰਮੇਲਨ ਜਿਹੜਾ ਹੋ ਰਿਹਾ। ਸੋ ਜਿਸ ਵਿੱਚ ਇਸ ਵਿਸ਼ੇ ਨੂੰ ਵੀ ਪ੍ਰਮੁਖਤਾ ਨਾਲ ਵਿਚਾਰਿਆ ਜਾਵੇਗਾ ਅਤੇ ਇਸ ਨੂੰ ਕਾਊਂਟਰ ਕਰਨ ਦੀ ਰਣਨੀਤੀ ਤੈਅ ਕੀਤੀ ਜਾਏਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਆਪਣਿਆਂ ਦੇ ਵਿੱਚ ਇੱਕੋ ਤਬਕਾ ਹੈ ਜਿਹੜਾ ਕਿ ਬਿਮਾਰ ਮਾਨਸਿਕਤਾ ਕੋ, ਗੁਲਾਮ ਮਾਨਸਿਕਤਾ ਕੋ ਜਾਂ ਭੰਬਲ ਭੂਸੇ ਦਾ ਸ਼ਿਕਾਰ ਜੀ ਆਪਣਿਆਂ ਦਾ ਹੀ ਵਿਰੋਧ ਕਰਨ ਤੇ ਲੱਗੇ ਹੋਏ ਨੇ। ਖਾਸ ਤੌਰ ਤੇ ਜਿਹੜੀ ਤਬਦੀਲੀ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਪਰਚਮ ਝੁਲਾਉਣ ਤੋਂ ਬਾਅਦ ਪੰਜਾਬ ਦੀ ਜਵਾਨੀ ਦੇ ਵਿੱਚ ਇੱਕ ਨਵਾਂ ਉਤਸ਼ਾਹ ਔਰ ਜਿਹੜਾ ਕਾਮੈਂਟ ਦੀਪ ਸਿੱਧੂ ਨੇ ਉਸ ਤੋਂ ਫੌਰਨ ਬਾਅਦ ਆਪਣੇ ਇੱਕ ਇੰਟਰਵਿਊ ਦੇ ਵਿੱਚ ਕੀਤਾ ਸੀ ਕਿ ਭਾਈ ਅਸੀਂ ਭਾਜੀ ਮੋੜੀ ਹੈ। ਇਹਨਾਂ ਨੇ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਤਿਰੰਗਾ ਲਾਇਆ ਸੀ ਦਰਸ਼ਨੀ ਡਿਓੜੀ ਤੇ, ਔਰ ਅਸੀਂ ਲਾਲ ਕਿਲ੍ਹੇ ਤੇ ਲਾ ਕੇ ਅਜੇ ਤਾਂ ਅਸੀਂ ਭਾਜੀ ਮੋੜੀ ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਨੌਜਵਾਨੀ ਦਾ ਜੋਸ਼ੋ ਖਰੋਸ਼ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਬਾਅਦ 'ਚ ਦੀਪ ਸਿੱਧੂ ਨੇ ਫਾਊਂਡ ਕੀਤੀ, ਭਾਵੇਂ ਬੜੇ ਅਨਫੋਰਚੂਨੇਟ ਸਰਕਮਸਟਾਂਸਿਸ ਜਿਹਨੂੰ ਮੈਂ ਹਮੇਸ਼ਾ ਕੰਸਪੀਰੇਸੀ ਸਮਝਦਾ। ਇਹ ਵੱਖਰੀ ਕਹਾਣੀ ਹੈ ਕਿ ਈਵਨ ਕੰਸਪੀਰੇਸੀ ਦੇ ਨੈਰੇਟਿਵ ਨੂੰ ਬਦਲਣ ਦੇ ਲਈ ਜਿਹੜੀ ਬੀਬੀ ਜਿਹੜੀ ਹੈ ਇੱਥੋਂ ਲਿਜਾ ਕੇ ਪਹਿਲੀ ਬਰਸੀ ਦੇ ਮੌਕੇ ਦੀਪ ਸਿੱਧੂ ਦੇ ਜਿਸ ਕਿਸਮ ਦੇ ਇੰਟਰਵਿਊ ਜਿਹੜੇ ਉਹਨਾਂ ਦੇ ਸਰਕਾਰੀ ਚੈਨਲ ਨੇ ਉਹ ਰੋਜ਼ਾਨਾ ਸਪੋਕਸਮੈਨ ਵਰਗੇ ਜਾਂ ਹੋਰ ਇਸ ਕਿਸਮ ਦੇ ਟੌਂਟ ਬਟੌਂਟ ਜਿਹੜੇ ਨੇ ਉਹਨਾਂ ਰਾਹੀਂ ਭੰਬਲ ਭੂਸਾ ਔਰ ਨੈਗੇਟ ਕਰਨ ਦੀ ਕੋਸ਼ਿਸ਼ ਔਰ ਸਰਕਾਰ ਨੂੰ ਉਸ ਤੋਂ ਬਰੀ ਕਰਨ ਦੀ। ਹਾਲਾਂਕਿ ਇਹ ਕੋਈ ਇਕੱਲਾ ਇਹ ਨਹੀਂ ਹੈ ਵੀ ਦੀਪ ਸਿੱਧੂ ਉਸ ਏਜੰਸੀਆਂ ਦੀ ਕੰਸਪੀਰੇਸੀ ਦਾ ਸ਼ਿਕਾਰ ਹੋਏ। ਸਿੱਧੂ ਮੂਸੇਵਾਲਾ, ਬਿਲਕੁਲ, ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਮਾਤਾ ਅੱਜ 2 ਦਿਨ ਪਹਿਲੇ ਅਸੈਂਬਲੀ ਦੇ ਬਾਹਰ ਬਹਿ ਗਏ ਸੀ ਕਿ ਭਾਈ ਅਸੀਂ ਇੰਨੇ ਮਹੀਨੇ ਸਾਨੂੰ ਰਿੜਕੇ ਹੋ ਗਏ ਨੇ, ਆਲਮੋਸਟ ਸਾਲ ਹੋ ਜਾਣਾ, ਇਨਸਾਫ ਦੇ ਲਈ ਹੋਇਆ ਜੀ। ਬੰਦੇ 38 ਫੜ ਲਏ। ਇਹ ਉਹਨਾਂ ਦੇ ਫਾਦਰ ਬਲਕੌਰ ਸਿੰਘ ਦਾ ਇੰਟਰਵਿਊ ਕਿ 39 ਬੰਦੇ ਫੜੇ। ਇਹ ਤਾਂ ਦੱਸੋ ਮਾਸਟਰਮਾਈਂਡ ਕੌਣ ਹੈ? ਵੀ ਉਹ ਮਾਰਤੇ, ਗੋਇੰਦਵਾਲ ਮਾਰਤੇ, ਇੱਥੇ ਫੜ ਲਿਆ ਲਾਰੈਂਸ ਬਿਸ਼ਨੋਈ ਤੇ ਫਲਾਣਾ ਤੇ ਢਿਮਕਾ ਉਹਨਾਂ ਨੇ। ਔਰ ਹਾਲਾਂ ਇੱਕੋ ਦਿਨ ਉਹ ਧਰਨੇ ਤੇ ਬੈਠੇ ਸੀ। ਬਾਅਦ ਭਗਵੰਤ ਮਾਨ ਨੇ ਕਿਹਾ ਜੀ ਮੈਂ ਤੁਹਾਨੂੰ ਮਿਲਾਂਗਾ 30 ਤਰੀਕ ਨੂੰ ਉਹਨੇ ਧਰਨਾ ਚੁੱਕਿਆ। ਪਰ ਜਿਸ ਲੈਵਲ ਦੀ ਤੁਸੀਂ ਫਰਸਟ੍ਰੇਸ਼ਨ ਚਾਰ ਚਫੇਰੇ ਇਨਸਾਫ ਲੈਣ ਲਈ ਜਿਹੜੇ ਨੇ ਉਹ ਦੇਖ ਰਹੇ ਹੋ, ਇਹ ਅਲਟੀਮੇਟਲੀ ਜਿਸ ਅੰਦਾਜ਼ ਦੇ ਵਿੱਚ ਬਲਕੌਰ ਸਿੰਘ ਐਡਰੈਸ ਕਰ ਰਹੇ ਸੀ ਇੱਕ ਦੀਵਾਨ ਨੂੰ ਵੀ, ਮੈਨੂੰ ਤਾਂ ਲੱਗਾ ਹਾਲਾਂ ਕਾਂਗਰਸੀ ਬੈਕਗਰਾਊਂਡ ਹੈ, ਉਹਨਾਂ ਦੇ ਮਦਰ ਵੀ ਕਾਂਗਰਸ ਦੀ ਸਰਪੰਚ ਨੇ, ਇਹ ਪਹਿਲਾਂ ਆਪ ਫੌਜੀ ਰਹੇ ਨੇ, ਪਰ ਇਹ ਜਿਸ ਲੈਵਲ ਜਦੋਂ ਤੁਹਾਡੇ ਜਿਹਨੂੰ ਕਹਿੰਦੇ ਨੇ ਜਿਸ ਤਨ ਲੱਗ ਸੋ ਤਨ ਜਾਣੈ, ਦੂਜਾ ਕੌਣ ਜਾਣੈ ਪੀਰ ਪਰਾਈ, ਜਦੋਂ ਤੁਸੀਂ ਹਰ ਕੋਈ ਜਦੋਂ ਉਸ ਚੋਂ ਗੁਜ਼ਰ ਰਿਹਾ। ਕਿਸਾਨ ਮੂਵਮੈਂਟ ਦੇ ਵੇਲੇ ਦੇਖਿਆ ਪੰਜਾਬ ਦੀ ਕਿਸਾਨੀ ਨੇ, ਭਾਰਤ ਦੇ ਵੀ ਲੋੜਵੰਦ ਕਿਸਾਨਾਂ ਨੇ ਕਿ ਭਾਈ ਇਹ ਗੱਲ ਕਿੱਧਰ ਚੱਲ ਰਹੀ ਹੈ। ਉਦੋਂ ਕਿਸੇ ਨੂੰ ਸਮਝ ਨਹੀਂ ਸੀ ਕਿ ਅੰਬਾਨੀ ਅਡਾਨੀ ਦੀ ਖੇਡ ਕੀ ਹੈ। ਇਹ ਕਿ ਭਾਈ ਇਹ ਜਦੋਂ ਹੁਣ $140 ਬਿਲੀਅਨ ਦਾ ਉਹ ਸਾਰਾ
ਸ਼ੈਲ ਕੰਪਨੀਆਂ ਖੋਖਲੀਆਂ ਦੇ ਥੱਲੇ ਕਿਵੇਂ ਟੈਕਸ ਪੇਅਰ ਮਨੀ, ਫਿਰ ਬਹੁਤਿਆਂ ਨੂੰ ਲੱਗਾ ਜੀ ਇਹ ਤਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਇੱਥੇ ਸਾਈਲੋ ਬਣਾਏ ਹੋਏ ਸੀ, ਕਿਸ ਕਿਸਮ ਦੀ ਲੁੱਟ ਖਸੁੱਟ ਚੱਲ ਰਹੀ ਹੈ ਔਰ ਇੱਥੇ ਤਾਂ ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ ਹੈ। ਬਿਲਕੁਲ। ਅਸੀਂ ਨਵੰਬਰ 84 ਦੀ ਨਸਲਕੁਸ਼ੀ ਦਾ ਜਸਟਿਸ, ਗੁਜਰਾਤ ਵਾਲੇ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ, ਕੰਧਮੌਲ ਉੜੀਸਾ ਵਾਲੇ, ਈਵਨ ਉਹ ਸਾਰੇ ਜਿਹੜੇ ਨੇ, ਔਰ ਹਰ ਰੋਜ਼ ਆ ਹਾਥਰਸ ਦੀ ਘਟਨਾ ਦਾ ਅਸੀਂ ਜ਼ਿਕਰ ਕੀਤਾ, ਦਲਿਤ ਬੱਚੀ ਨਾਲ ਕੀ ਸਲੂਕ ਹੋਇਆ, ਔਰ ਉਹ ਸਾਰੇ ਜਿਹੜੇ ਨੇ ਹਾਈ ਕਾਸਟ ਸਵਰਨ ਜਾਤੀ ਸਾਰੇ ਜਿਹੜੇ ਨੇ ਉਹ ਬਰੀ ਨੇ, ਔਰ ਇੱਧਰ UAPA ਦੇ ਥੱਲੇ ਬਾਕੀ ਕਾਨੂੰਨਾਂ ਦੇ ਥੱਲੇ ਧੜ ਪਕੜ ਉਹ ਗੁੰਡਾ ਆਦਿੱਤਿਆਨਾਥ ਯੋਗੀ UP ਦੇ ਵਿੱਚ ਮੁਸਲਮਾਨਾਂ ਦੇ ਐਨਕਾਊਂਟਰ ਵੀ ਬਣਾਉਣ ਤੇ ਲੱਗਾ ਹੋਇਆ ਹੈ, ਗੈਂਗਸਟਰਾਂ ਨੂੰ ਮਾਰਨ ਦੇ ਨਾਂ ਥੱਲੇ, ਔਰ ਬੁਲਡੋਜ਼ਰ ਦੇ ਥੱਲੇ ਜਿਹੜੇ ਮਾੜੇ ਮੋਟੇ ਐਫਲੂਐਂਟ ਉਹਨਾਂ ਦੇ ਪਰਿਵਾਰਾਂ ਨੇ ਕੋਈ ਪੱਕੇ ਘਰ ਬਣਾਏ ਨੇ, ਅੱਧੇ ਤਾਂ ਵੈਸੇ ਹੀ ਵਿਚਾਰੇ ਝੁੱਗੀਆਂ ਵਾਂਗ ਰਹਿੰਦੇ ਨੇ, ਪਰ ਇਹ ਜਿਹੜੇ ਮਿਡਲ ਕਲਾਸ ਮੁਸਲਮਾਨ ਨੇ ਉਹਨਾਂ ਨੂੰ ਵੀ ਜਿਹੜਾ ਉਹ ਧਰਾਸ਼ਾਹੀ ਕਰ ਰਹੇ ਨੇ ਹਰ ਪੱਖ ਤੋਂ। ਸੋ ਇਹ ਸਾਰਾ ਦੌਰ ਇਹਦੇ ਚੱਲਦੇ ਆ ਪੰਜਾਬ ਦੇ ਵਿੱਚ ਇਹ RSS ਦੇ ਲਈ, ਔਰ ਕਿਉਂਕਿ ਰਨ ਤਾਂ RSS ਕਰ ਰਿਹਾ, ਹੈਡਕੁਆਟਰ ਰੀਅਲ ਹਕੂਮਤ ਦਾ ਨਾਗਪੁਰ ਹੈ, ਦਿੱਲੀ ਤਾਂ ਉਹਨਾਂ ਦੀ ਐਕਸਟੈਂਸ਼ਨ ਹੈ, ਅੱਜ ਮੋਦੀ ਹੈ, ਕੱਲ ਨੂੰ ਦੀ ਥਾਂ ਅਮਿਤ ਸ਼ਾਹ ਲੈ ਲੇ ਜਾਂ ਆਦਿੱਤਿਆਨਾਥ ਯੋਗੀ ਲੈ ਲੇ ਜਾਂ ਕੋਈ ਹੋਰ ਆ ਜਾਏ, ਇਹ ਮੈਟਰ ਨਹੀਂ ਕਰਦਾ। ਅਲਟੀਮੇਟਲੀ ਕੰਟਰੋਲਿੰਗ ਪੁਆਇੰਟ ਉਹਨਾਂ ਦੇ ਕੋਲ ਹੈ, ਔਰ ਉਹਨਾਂ ਨੇ ਲਗਭਗ 20 ਕਰੋੜ ਮੁਸਲਮਾਨ ਜਿਹੜੇ ਨੇ ਉਹ ਤਾਂ ਫਲੈਟ ਕਰ ਦਿੱਤੇ ਨੇ। ਕਸ਼ਮੀਰ ਦੇ ਨਾਲ ਕੀ ਹਸ਼ਰ ਕੀਤਾ ਹੈ, ਕੀ ਚੱਲ ਰਿਹਾ, ਜਿਹੜਾ ਕੋਈ ਬੋਲਦਾ ਉਹਨੂੰ ਪਾਕਿਸਤਾਨ ਨਾਲ ਜੋੜ ਦਿਓ, ਇਹ ਸਾਰੇ ਦੇ ਚੱਲਦੇ ਆ ਹਾਲਾਤ ਮੁਸਲਮਾਨਾਂ ਦੇ ਤਾਂ ਇਸ ਹੱਦ ਤੱਕ ਨੇ। ਮੈਂ ਦੇਖ ਰਿਹਾ ਸੀ ਹਿਮਾਚਲ ਦੇ ਹਵਾਲੇ ਨਾਲ ਕੱਲ੍ਹ ਇੱਕ ਖਬਰ ਸੀ ਕਿ ਜੀ ਉੱਥੇ ਇੱਕ ਮੁਸਲਮਾਨ ਜੋੜੇ ਨੇ ਮੰਦਰ ਕੰਪਲੈਕਸ ਦੇ ਵਿੱਚ ਵਿਆਹ ਕੀਤਾ, ਆਲਾ ਮੌਲਵੀ ਵੀ ਬੈਠਾ ਵਿਖਾਇਆ, ਗਵਾਹ ਵੀ, ਜਿਹੜਾ ਨਿਕਾਹ ਦੀਆਂ ਸ਼ਰਤਾਂ ਹੁੰਦੀਆਂ ਨੇ ਕਿ ਔਰ ਉਹਦੇ ਜੀ ਸਭ ਹਿੰਦੂਤਵ ਜਿਹੜੇ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੰਟਰੋਲ 'ਚ ਆ ਉਹ ਮੰਦਰ, ਸਭ ਸ਼ਾਮਲ ਹੋਏ। ਸੋ ਉਹਨਾਂ ਦੇ ਲਈ ਜਿਹੜਾ ਮਾਡਲ ਹਿੰਦੂਤਵਾ ਦਾ ਉਹ ਇਹੀ ਹੈ ਕਿ ਭਾਈ ਤੁਸੀਂ ਜੇ ਆਪਣਾ ਕਰਨਾ ਹੈ ਉਹ ਪੜ੍ਹ ਲਓ ਨਮਾਜ਼, ਜਾਂ ਦੂਜਾ ਸਿੱਖ ਪਾਠ ਕਰ ਲੈਣ, ਜਾਂ ਜਾ ਕੇ ਪਰਿਕਰਮਾ ਕਰਕੇ ਕੜਾਹ ਵੰਡ ਦੇਣ, ਉਹਨਾਂ ਨੂੰ ਕੀ ਫਰਕ ਪੈਂਦਾ। ਲੇਕਿਨ ਜਿਹੜੀ ਜੈ ਜੈਕਾਰ ਉਹ ਹਿੰਦੂ ਦੇ ਵਰਣ ਆਸ਼ਰਮ ਸਿਸਟਮ ਦੀ, ਬ੍ਰਾਹਮਣ ਦੀ, ਔਰ ਉਹੀ ਜਿਹੜਾ ਆਰਟੀਕਲ 25B ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ, ਉਹਦੇ ਥੱਲੇ ਜਿਹੜੀ ਹੈ ਡੋਮੀਨੈਂਸ ਬ੍ਰਾਹਮਣ ਦੀ, ਬ੍ਰਾਹਮਣ ਉੱਤੇ ਬੈਠਾ ਸਭ ਤੋਂ, ਬਾਕੀ ਜਿਹੜੇ ਨੇ ਉਹ ਸ਼ੂਦਰਾਂ ਵਾਂਗ ਉਹ ਮੰਨ ਲੈਣ ਕਿ ਭਾਈ ਅਸੀਂ ਤਾਂ ਆਪਣਾ ਵਰਣ ਆਸ਼ਰਮ ਦਾ ਧਰਮ ਨਿਭਾ ਰਹੇ ਹਾਂ, ਇਹ ਸਾਰੇ ਨੂੰ ਕਰਨ। ਲੇਕਿਨ ਸ਼ਾਇਦ ਬਹੁਤ ਵਾਰ ਹੁਣ ਤਾਂ ਬ੍ਰਾਹਮਣ ਸਿਆਣੇ ਨੇ, ਬਹੁਤ ਬ੍ਰਾਹਮਣਵਾਦ ਬਹੁਤ ਚਾਹੀ ਸਰਵਾਈਵ ਕੀਤਾ 4000 ਸਾਲ, ਪਰ ਇਹਨਾਂ ਨੂੰ ਫਿਰ ਬਾਬੇ ਨਾਨਕ ਦੀ ਕਲਾ ਦਾ ਪਤਾ ਨਹੀਂ ਹੈ। ਇਹਨਾਂ ਨੂੰ ਇਹ ਬੇਸ਼ੱਕ ਆਪਣੇ ਵੱਲੋਂ ਸਿੱਖਾਂ ਜਿਨ੍ਹਾਂ ਨੇ ਘੁਸਪੈਠ ਵੀ ਕੀਤੀ, ਪੰਜਾਬ 'ਚ ਕਿਹੜੀਆਂ ਮੂਵਮੈਂਟਸ ਇਹਨਾਂ ਨੇ ਨਹੀਂ ਲਿਆਂਦੀਆਂ, ਸਿੱਖ ਰਾਜ ਜਾਣ ਤੋਂ ਬਾਅਦ ਉਹ ਬ੍ਰਹਮੋ ਸਮਾਜ ਪਹਿਲਾਂ ਆਇਆ, ਈਵਨ ਦਿਆਲ ਸਿੰਘ ਮਜੀਠੀਏ ਵਰਗੇ ਪੱਟ ਲਏ ਉਹਨਾਂ ਨੇ, ਆਰੀਆ ਸਮਾਜ ਆਇਆ, ਭਗਤ ਸਿੰਘ ਦਾ ਪਿਓ ਕਿਸ਼ਨ ਸਿੰਘ ਔਰ ਦੂਜੇ ਉਹ ਉਹਦੇ 'ਚ ਪੱਟੇ ਗਏ, ਸਨਾਤਨ ਫਲੋਰੀਏ ਦੂਜੇ ਤੀਜੇ ਸਨਾਤਨੀ ਕਿਸਮ ਦੇ ਸਿੱਖ ਵੀ ਉਹਨਾਂ ਨੇ ਖੜੇ ਕਰ ਲਏ। ਲੇਕਿਨ ਔਰ ਉਸ ਦੌਰ 'ਚੋਂ ਨਿਕਲਦੇ ਆ ਜਿਹੜਾ ਕਦੇ ਭਾਈ ਦਿੱਤ ਸਿੰਘ ਹੋਰਾਂ ਨੇ ਕਿਹਾ ਸੀ, ਜਿਨ੍ਹਾਂ ਨੇ ਸਿੰਘ ਸਭਾ ਮੂਵਮੈਂਟ, ਉਹ ਗੁਲਾਬਦਾਸੀਏ ਸੀ ਪਹਿਲਾਂ, ਗੁਲਾਬਦਾਸੀਏ ਤੋਂ ਆਰੀਆ ਸਮਾਜੀ ਬਣੇ, ਫਿਰ ਸਿੰਘ ਸਭਾ ਦੇ ਫਾਊਂਡਰ ਜਿਹੜੇ ਨੇ ਭਾਈ ਦਿੱਤ ਸਿੰਘ, ਭਾਈ ਗੁਰਮੁਖ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਆ ਕੇ ਉਹਨਾਂ ਦਾ ਸੰਗ ਹੋਇਆ, ਤਾਂ ਉਹਨਾਂ ਕਿਹਾ ਸੀ ਵੀ ਕੁਛ ਅੰਨ ਦੇ, ਕੁਛ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ, ਪਰ ਨਿਕਲ ਆਇਆ ਸੀ ਉਹ ਸਾਰੇ ਚੋਂ। ਔਰ ਜਿਹੜੇ ਅੰਗਰੇਜ਼ ਜਿਨ੍ਹਾਂ ਨੇ 1861 ਦੀ ਪਹਿਲੀ ਸੈਂਸਸ ਤੋਂ ਬਾਅਦ ਦੂਜੀ ਸੈਂਸਸ ਤੱਕ ਪਹੁੰਚਦੇ ਆ, ਇਹ ਭੁੱਖਬਾਣੀ ਕੀਤੀ ਸੀ ਕਿ ਜੀ ਇਹ ਸਿੱਖ ਅਗਲੀ ਸੈਂਸਸ ਤੱਕ ਇਹਨਾਂ ਦੇ ਖਾਨੇ ਦੀ ਲੋੜ ਨਹੀਂ ਰਹੇਗੀ। ਉਹ ਉਹਨਾਂ ਨੇ ਦੇਖਿਆ 20ਵੀਂ ਸਦੀ ਦੀ ਬਿਗਨਿੰਗ ਤੇ ਆਉਂਦੇ ਆ, ਨੰਬਰ ਵੱਧਦਾ, ਫਿਰ ਉਹ ਆ ਗਿਆ ਕਿ ਭਾਈ ਸਿੱਖ ਤੀਸਰੀ ਧਿਰ ਬਣ ਕੇ ਜਦੋਂ ਸੈਪਰੇਟ ਇਲੈਕਟੋਰੇਟ ਸਿੱਖਾਂ ਦਾ ਆਇਆ, ਜਿਵੇਂ ਮੁਸਲਮਾਨਾਂ ਦੇ ਲਈ ਸੈਪਰੇਟ ਇਲੈਕਟੋਰੇਟ ਸੀ, ਸਿੱਖਾਂ ਦੇ ਲਈ ਅੱਡ ਸੀ, ਸਾਡੀ ਹੋਂਦ ਹੀ ਨਹੀਂ, ਅਸੀਂ ਆਪਣਾ ਲੋਹਾ ਮਨਵਾਇਆ ਵਰਲਡ ਵਾਰਸ ਦੇ ਵਿੱਚ ਵੀ। ਔਰ ਉਸ ਧਰਤੀ ਇਹ ਵੱਖਰੀ ਕਹਾਣੀ ਹੈ ਕਿ 1947 ਦੇ ਦੌਰ 'ਚ ਅਸੀਂ ਜਿਹੜੀ ਸਾਡੀ ਉਹ ਕੰਟਰੀਬਿਊਸ਼ਨ ਸੀ ਹਰ ਫੀਲਡ 'ਚ, ਉਸ ਨੂੰ ਅਸੀਂ ਪੋਲੀਟੀਕਲ ਈਡੀਅਮ 'ਚ ਕਨਵਰਟ ਨਹੀਂ ਕਰ ਸਕੇ, ਔਰ ਅਸੀਂ ਆ ਗਏ ਇਹਨਾਂ 'ਚ, ਪਰ ਲਾਈ ਡਾਊਨ ਨਹੀਂ ਕੀਤਾ ਹੈ। ਇੱਕ ਗੱਲ ਇਹ ਸਾਡੇ ਦੁਸ਼ਮਣ ਵੀ ਕਹਿਣਗੇ, ਔਰ ਖਾਸ ਤੌਰ ਤੇ ਜਦੋਂ ਸਾਡੇ ਪਾਕਿਸਤਾਨੀ ਭਰਾ ਭੈਣਾਂ ਉਹ ਦੇਖਦੇ ਨੇ ਲਹਿੰਦੇ ਪੰਜਾਬ ਦੇ ਔਰ ਦੂਜੇ, ਉਹ ਕਹਿਣਗੇ ਜੀ ਇਹ ਜਿਹੜਾ ਸਿੱਖਾਂ 'ਚ ਲੜਨ ਮਰਨ ਦਾ ਜਜ਼ਬਾ ਹੈ। ਔਰ ਈਵਨ ਮੇਰੇ ਮਿੱਤਰ ਜਿਨ੍ਹਾਂ ਦਾ ਸ਼ੇਖ ਸਾਹਿਬ ਦਾ ਮੈਂ ਜ਼ਿਕਰ ਕਰਦਾ, ਜਦੋਂ ਉਹਨਾਂ ਦੇ ਨਾਲ ਮੇਲ ਹੋਇਆ 1992-93 ਬਾਅਦ 'ਚੋਂ ਵਾਸ਼ਿੰਗਟਨ DC ਆਏ, ਔਰ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਉਹ ਰਨ ਕਰਦੇ ਸੀ ਨਾਲ,
ਤੇ ਉਹਨਾਂ ਨੇ ਮੈਨੂੰ ਕਿਹਾ, ਕਹਿਣ ਲੱਗੇ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਖੜਾ ਹਾਂ ਹਰ ਪੱਖੋਂ, ਜਦੋਂ ਵੀ ਮੇਰੀ ਕੋਈ ਮਦਦ ਸੇਵਾ ਦੂਜਾ ਹੈ, ਪਰ ਇੱਕ ਗੱਲ ਰੱਖਿਓ, ਕੋਈ ਇਦਾਂ ਦੇ ਕੰਮ 'ਚ ਮੈਨੂੰ ਨਾ ਪਾਇਓ ਵੀ ਜੇਲ੍ਹ ਜਾਣਾ ਪਏ। ਉਹ ਸਿੱਖ ਹੀ ਕੱਢ ਸਕਦੇ ਨੇ ਜੇਲ੍ਹ, ਮੈਂ ਕਹਿੰਦੇ 24 ਘੰਟੇ ਨਹੀਂ ਕੱਢ ਸਕਣੇ। ਦੂਜਾ ਇਦਾਂ ਦੇ ਕੰਮ 'ਚ ਨਾ ਪਾਇਓ, ਬਾਕੀ ਜਿਹੜਾ ਹੋਰ। ਮੈਂ ਕਿਹਾ ਜੀ ਤੁਸੀਂ ਫਿਕਰ ਨਾ ਕਰੋ। ਕਹਿੰਦਾ ਨਹੀਂ ਉਹ ਸਿੱਖਾਂ ਦਾ ਕੋਈ ਮੁਕਾਬਲਾ ਨਹੀਂ, ਕਹਿੰਦੇ ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਬਣੇ ਨੇ, ਕਿਹੜੀ ਮਿੱਟੀ ਦੇ ਬਣੇ ਹੋਏ ਨੇ। ਹਾਂ, ਸੋ ਮਤਲਬ ਇਹ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ, ਔਰ ਈਵਨ ਪਾਕਿਸਤਾਨ ਦੇ ਇੱਕ ਦਾਨਿਸ਼ਵਰ ਦੇ ਹਵਾਲੇ ਨਾਲ ਮੈਂ ਗੱਲ ਕਰਦਾ ਹੁੰਦਾ, ਉਹ ਕਹਿੰਦਾ ਜੀ ਜਲਿਆਂਵਾਲੇ ਬਾਗ 'ਚ ਮੁਸਲਮਾਨ ਵੀ ਮਰੇ ਸੀ, ਹਿੰਦੂ ਵੀ ਮਰੇ ਸੀ। ਕਹਿੰਦੇ ਸਿੱਖਾਂ ਦਾ ਯਤੀਮ ਮੁੰਡਾ 21 ਸਾਲ ਲੱਭਦਾ ਰਿਹਾ ਜਾ ਕੇ, ਉਹਨੇ ਉੱਥੇ ਮਾਈਕਲ ਔਡਵਾਇਰ ਨੂੰ ਜਿਹੜਾ ਫੁੰਡਿਆ। ਇਵੇਂ ਹੀ ਹੋਰ ਘਟਨਾਵਾਂ ਵੀ ਹੈ। ਔਰ ਹੁਣ ਤਾਂ ਚੜ੍ਹਾਈ ਕਰ ਗਏ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ, ਜਦੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ, ਸ਼ਾਇਦ ਲੇਟ 90s ਦੀ ਗੱਲ ਹੈ। ਔਰ ਜਿਹੜੇ ਈਵਨ ਉਹਨਾਂ ਦੇ ਹਾਇਰ ਆਫੀਸ਼ੀਅਲ ਵੀ ਸੀ ਪਾਕਿਸਤਾਨ ਦੇ, ਉਹਨਾਂ ਨੂੰ ਸਲੂਟ ਵਾਂਗ ਆਰਡਰ, ਉਹਨਾਂ ਨੇ ਕਿਹਾ ਸ਼ੇਰ ਦੀ ਮਾਂ। ਦੂਜਿਆਂ ਨੇ ਕਰੇ ਨਵਾਂ ਆਫੀਸਰ ਆਇਆ ਸੀ, ਕਹਿੰਦਾ ਇੰਦਰਾ ਗਾਂਧੀ ਦੇ ਨੂੰ ਸੋਧਣ ਦਾ ਤਾਂ ਪਤਾ ਹੈ ਬਹੁਤਿਆਂ ਨੂੰ, ਇਹਦੇ ਮੁੰਡੇ ਨੇ ਜਿਹੜਾ ਫੌਜੀ ਜਰਨੈਲ ਸੀ, ਹੁਣ ਪਾਕਿਸਤਾਨ ਦੇ ਵੀ ਜਰਨੈਲ ਤਾਂ ਉਹ ਰੱਬ ਤੋਂ ਬਾਅਦ ਹੈ, ਮਾਰਸ਼ਲ ਲਾ ਲਾਉਣ ਵਾਲੇ ਜਰਨੈਲ ਨੇ ਨਾ। ਸੋ ਉਹਨਾਂ ਦੇ ਲਈ ਉਹ ਕਹਿੰਦੇ ਅੱਛਾ ਹਾਂ, ਕਹਿੰਦੇ ਇਹਦਾ ਸ਼ੇਰ ਪੁੱਤ ਹੈ। ਸੋ ਇਹ ਇੱਕ ਪਾਰਟ ਹੈ। ਔਰ ਸ਼ਾਇਦ ਇਸ ਗੱਲ ਨੂੰ RSS ਵਾਲੇ ਸਮਝਣ ਦੀ ਕੋਸ਼ਿਸ਼ ਤਾਂ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਅਸੀਂ ਕਿਵੇਂ ਦਬਾਈਏ। ਉਹਨਾਂ ਨੇ ਬਰਾਬਰ ਜਦੋਂ 84 ਦਾ ਹਮਲਾ ਕਰਕੇ ਔਰ ਇੰਦਰਾ ਗਾਂਧੀ ਨੂੰ ਇਸ ਪਾਸਿਓਂ ਸਪੋਰਟ ਕਰਕੇ ਅੱਗੇ ਲਾਉਣ ਵਾਲਾ RSS ਸੀ, ਉਹਦੇ 'ਚ ਅਸੀਂ ਉਹਦੀ ਫੜਨਾਵੀਸ ਦਾ ਉਹ ਦੁਹਰਾਉਂਦੇ ਵੀ ਆ, ਜਿਹੜਾ 9 ਨਵੰਬਰ ਨੂੰ ਉਹਨੇ ਲਿਖਿਆ, ਵਧਾਈ ਦਿੱਤੀ, BJP ਦਾ ਕੀ ਰੋਲ ਸੀ ਇਹ ਉਹ। ਪਰ ਉਹਨਾਂ ਨੂੰ ਉਸ ਵੇਲੇ ਨਾਲ ਦੀ ਨਾਲ ਲੱਗਿਆ ਕਿ ਵੀ ਹੁਣ ਸਿੱਖ ਟੁੱਟੇ ਹੋਏ ਨੇ, ਇਹਨਾਂ ਦਾ ਜਿਹੜਾ ਉਹ ਜੂਨ 84 ਤੋਂ ਬਾਅਦ, ਔਰ ਇਹਨਾਂ ਨੂੰ ਜਿਹੜਾ ਉਹ ਕਾਬੂ ਕਰਨ ਦੇ ਲਈ ਕੁਛ ਨਾ ਕੁਛ ਕੀਤਾ। ਉਦੋਂ RSS ਨੇ 1985 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਇਹ ਜਥੇਬੰਦੀ ਪਟਨਾ ਸਾਹਿਬ 'ਚ ਬਣਾਈ। ਔਰ ਇਹ ਫਰੋਡੀਆ ਜਿਹਾ ਇੱਕ ਜਿਹੜਾ ਹੁਣ ਵੀ ਸ਼ਾਇਦ ਜਥੇਦਾਰ ਹੀ ਬਣਾ ਦਿੱਤਾ ਨਵਿਆਂ ਨੇ, ਇਕਬਾਲ ਸਿੰਘ, ਬਦ ਚਲਨ ਆਦਮੀ, ਉਹ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਇਕੱਠ ਹੋਇਆ ਪਟਨਾ 'ਚ, ਜਿਹਦੇ 'ਚ ਫਾਊਂਡ ਕੀਤਾ, ਉਹਨੂੰ ਪ੍ਰੀਜ਼ਾਈਡ ਉਹਦੇ ਤੋਂ ਕਰਵਾਇਆ। ਉਹਨਾਂ ਨੇ ਕਿਹਾ ਜੀ ਇਹ ਜੇ ਅਸੀਂ ਸਿੱਖ ਰੱਖਾਂਗੇ ਅੱਗੇ ਤੇ ਸਿੱਖਾਂ ਨੂੰ ਫਾਹ ਲਾਂਗੇ। ਔਰ ਇੱਕ ਪੀਰੀਅਡ 'ਚ ਉਹਨਾਂ ਹੀ 80s ਦੇ ਵਿੱਚ ਜਿਹੜਾ ਈਵਨ RSS ਦਾ ਔਰ BJP ਦਾ ਢਾਂਚਾ, ਪੰਜਾਬ ਦੇ ਵਿੱਚ ਵੀ ਦੋ ਇਹਨਾਂ ਦੇ ਮੁੱਖ ਆਗੂ ਇੱਕ ਸਟੇਜ ਦੇ ਉੱਤੇ, BJP ਪੰਜਾਬ ਦਾ ਪ੍ਰਧਾਨ ਦਇਆ ਸਿੰਘ ਸੋਢੀ, ਉਹ MP ਵੀ ਇੱਕ ਵਾਰ ਬਣਿਆ ਹੁਣ। ਔਰ ਇਸੇ ਤਰ੍ਹਾਂ ਜਿਹੜਾ RSS ਦਾ ਪੰਜਾਬ ਦੇ ਵਿੱਚ ਹੈੱਡ ਬਣਾਇਆ ਹੋਇਆ ਸੀ ਉਹ ਬ੍ਰਿਜ ਭੂਸ਼ਣ ਸਿੰਘ ਬੇਦੀ। ਹੁਣ ਉਹਨਾਂ ਨੇ ਕਿਹਾ ਦੇਖਿਆ ਜੀ ਕਿ ਗੁਰੂ ਨਾਨਕ ਸਾਹਿਬ ਦਾ ਕਲੈਨ ਬੇਦੀ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਸੋਢੀ ਹੈ, ਜੇ ਅਸੀਂ ਬੇਦੀ ਸੋਢੀ ਰੱਖ ਦਈਏ ਤੇ ਸਿੱਖ ਮਗਰ ਆ ਜਾਣਗੇ। ਪਰ ਗੱਲ ਬਣੀ ਨਹੀਂ। ਫਿਰ ਉਹਨਾਂ ਨੇ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਹੈੱਡ ਵੀ ਇੱਕ ਪੰਜਾਬ ਦੀ ਪਿੰਡੂ ਬੈਕਗਰਾਉਂਡ ਦਾ ਰੁਲਦਾ ਸਿੰਘ ਬਣਾਇਆ ਪੰਜਾਬ 'ਚ। ਬੜਾ ਉਹਨਾਂ ਨੇ ਜੁਝਾਰੂਆਂ ਨਾਲ ਵੀ ਸੰਪਰਕ ਕਰ ਲਿਆ, ਜੇਲ੍ਹਾਂ 'ਚੋਂ ਕਢਾਉਣ ਦਾ ਏਜੰਡਾ, ਕੁਝ ਫਸ ਵੀ ਗਏ ਉਹਦੇ ਉਹ ਸਾਰੇ ਦਾਇਰੇ 'ਚ। ਪਰ ਮੁੱਕਦੀ ਗੱਲ ਅਖੀਰ ਰੁਲਦੇ ਨੂੰ ਕਿਸੇ ਸਿੰਘ ਨੇ ਰੋਲ ਦਿੱਤਾ, ਉਹ ਅਜੇ ਤੱਕ ਲੱਭਦੇ ਫਿਰਦੇ ਨੇ ਵੀ ਕੌਣ ਰੋਲ ਦਿੱਤਾ। ਕਦੇ ਕਿਸੇ ਨੂੰ ਨਾਂ ਲੈਂਦੇ ਨੇ, ਕਦੇ ਕਿਸੇ ਦਾ। ਉਸ ਤੋਂ ਬਾਅਦ ਕੋਈ ਹੋਰ ਤਾਂ ਨਹੀਂ ਬਣਾਇਆ ਉਹਨਾਂ ਨੇ। ਹੁਣ ਜਿਹੜਾ ਇਹਨਾਂ ਨੂੰ ਉਹਨਾਂ ਨੂੰ ਲੱਗਦਾ ਸੀ ਕਿ ਜੀ ਚਲੋ ਬਾਦਲਾਂ ਦਾ ਅਸੀਂ ਕੰਮ ਕਰਤਾ, ਪਹਿਲਾਂ ਵਰਤ ਲਿਆ, ਹੁਣ ਅਮਰਿੰਦਰ ਲੈ ਆਉਂਦਾ, ਉਹ ਸਾਰੇ ਜਿਹੜੇ ਰੈਂਟਾ ਸਿੱਖਾਂ ਦੀ ਇੱਕ ਵੱਡੀ ਫੌਜ ਹੈ। ਤੇ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਆ ਜਿਹੜੀਆਂ ਆਵਾਜ਼ਾਂ ਜਿਹੀਆਂ ਉੱਠਦੀਆਂ ਸੀ, ਦੀਪ ਸਿੱਧੂ ਵੀ ਸਾਇਲੈਂਟ ਕਰਤਾ, ਸਿੱਧੂ ਮੂਸੇਵਾਲਾ ਜਿਹੜਾ ਫਿਊਚਰ ਦੇ ਵਿੱਚ ਨਿਕਲ ਰਿਹਾ, ਉਹਦੇ ਇੱਕ ਗੀਤ ਅੱਜ ਉਹਦਾ ਪਿਤਾ ਹੀ ਕੋਟ ਕਰ ਰਹੇ ਸੀ ਕਿ ਭਾਈ ਇਹ ਪੱਗਾਂ ਵਾਲਿਆਂ ਦੇ ਨਾਲ ਟੋਪੀ ਵਾਲਿਓ ਖਿਓ ਨਾ, ਇਹ ਪੱਗਾਂ ਵਾਲਿਆਂ ਨੇ ਹਟਣਾ ਨਹੀਂ ਹੈ। ਸੋ ਮਤਲਬ ਉਹ ਇੱਕ ਨੈਰੇਟਿਵ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਸੀ। ਔਰ ਹੁਣ ਇਹਨਾਂ ਨੂੰ ਇਹ ਸੀ ਵੀ ਅਚਾਨਕ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਨੂੰ ਇਹ ਨਜ਼ਰ ਆਉਂਦਾ ਵੀ 6 ਮਹੀਨੇ ਪਹਿਲਾਂ ਜਿਹਦਾ ਆਪਣਾ ਸਿਰ ਮੁੰਨਿਆ ਸੀ, ਦੂਜਾ ਸੀ, ਉਹ ਆ ਗਿਆ। ਉਹ ਉਹਨਾਂ ਨੂੰ ਉਹਦੇ 'ਚੋਂ ਪਿੰਡਾਂ ਵਾਲਾ ਵੀ ਨਜ਼ਰ ਆਉਣ ਲੱਗ ਗਿਆ, ਪੰਜਾਬ ਦੀ ਜਵਾਨੀ ਤੋਂ ਖੌਫ ਵੀ ਲੱਗਣ ਲੱਗ ਗਿਆ। ਔਰ ਆਪੇ ਹੀ ਭਾਵੇਂ ਇਹ ਬਿਰਤਾਂਤ ਜਨਾੜੇ ਦਾ ਜਿਸ ਅੰਦਾਜ਼ 'ਚ ਉਹ ਸਿਰਜ ਰਹੇ ਨੇ, ਏਜੰਡਾ ਤਾਂ ਉਹਨਾਂ ਦਾ ਕੁਝ ਹੋਰ ਵੀ ਚੱਲ ਰਿਹਾ, ਪਰ ਨਾਲ ਦੀ ਨਾਲ ਖੌਫਜ਼ਦਾ ਵੀ ਨੇ। ਜਿਵੇਂ ਉਹਨਾਂ ਦਾ ਹੀ ਆਪਣਾ ਸਤਪਾਲ ਮਲਿਕ, ਜਿਹਨੇ ਮੋਦੀ ਨੂੰ ਕਿਹਾ ਕਿ ਵੀ ਇਹ ਵਾਪਸ ਲੈ ਲਓ ਕਾਨੂੰਨ, ਇਹ ਹਟने वाले नहीं है। इंदिरा गांधी ने मृत्युंजय यज्ञ भी करवाया था, उनको छोड़ा। उन्होंने कहा भी खबरदार इन्हों के उत्ते कोई अटैक, क्योंकि एक स्टेज ते ये प्लान कर रहे थे उत्थों खिंडाण दा दिल्ली तो। और उन्हें कहा कि भी इन्होंने हुण भी उन्हें कहा कि भी ये
ਅੰਮ੍ਰਿਤਪਾਲ ਸਿੰਘ ਬਾਰੇ ਵੀ ਜਦੋਂ ਉਹਨੇ ਕਿਹਾ ਵੀ ਮੈਂ ਉਹਦੇ ਚਿਹਰੇ ਤੇ ਗੁੱਸਾ ਦੇਖ ਰਿਹਾ ਔਰ ਉਹਨਾਂ ਨਾਲ ਤੁਸੀਂ ਇਨਸਾਫ ਨਹੀਂ ਕਰ ਰਹੇ, 47 ਤੋਂ ਬਾਅਦ ਤੁਸੀਂ ਸਿੱਖਾਂ ਨਾਲ ਕੀ ਕੀਤਾ? ਉਹਨਾਂ ਨੇ ਕਿਹਾ ਤੁਸੀਂ ਇੱਥੇ ਹਿੰਦੂ ਰਾਸ਼ਟਰ ਦਾ ਬਕਵਾਸ ਕਰੋਗੇ ਤੇ ਕਿਵੇਂ ਰੋਕ ਲੋਗੇ? ਹੁਣ ਇਹ ਉਹਨਾਂ ਦੇ ਲਈ ਇੱਕ ਵੱਡਾ ਫਿਕਰ ਬਣ ਗਿਆ। ਇੱਕ ਤਾਂ ਕਿਸਾਨ ਮੂਵਮੈਂਟ ਵੇਲੇ ਹੀ ਗੋਡੇ ਟੇਕਣੇ ਪਏ, ਔਰ ਜਿਵੇਂ ਪੰਜਾਬ ਦੇ ਵਿੱਚ ਨੌਜਵਾਨੀ ਹੁਮਾ ਕੇ ਔਰ ਜਿਵੇਂ ਇਹਨਾਂ ਦਾ ਡਰੱਗਸ ਦਾ ਏਜੰਡਾ ਦੂਜਾ ਤੇ ਉਹਨੂੰ ਨੈਗੇਟ ਕਰਕੇ ਕੀਤਾ, ਇਹ ਕਿਸ ਲੈਵਲ ਤੇ ਸਾਡੇ ਆਪਣਿਆਂ ਦੀ ਮੈਂ ਜੇ ਗੱਲ ਕਰਾਂ, ਉਹਨਾਂ ਨੂੰ ਤਾਂ ਇਹਦੇ ਚੋਂ ਕਿਸੇ ਨੂੰ ਕੁਝ ਨਜ਼ਰ ਆ ਰਿਹਾ, ਕਿਸੇ ਨੂੰ ਕੁਝ ਨਜ਼ਰ ਆ ਰਿਹਾ, ਪਰ ਦੁਸ਼ਮਣ ਦੀ ਅੱਖ ਚੋਂ ਦੇਖੋ ਕਿ ਉਹਨਾਂ ਨੂੰ ਕੀ ਨਜ਼ਰ ਆ ਰਿਹਾ। ਔਰ ਇਹ ਰਿਪੋਰਟਿੰਗ ਹੈ RSS concerned after Amritpal episode, to discuss Punjab at key conclave reaches out to 6। ਹੁਣ ਉਹਨਾਂ ਨੇ ਮਾਰਚ 12 ਤੋਂ 14 ਤੱਕ ਹਰਿਆਣੇ ਦੇ ਸਮਾਲਖਾ ਥਾਂ ਦੇ ਉੱਤੇ ਜਿਹੜੀ ਇਹਨਾਂ ਦੀ ਵੱਡੀ ਬਾਡੀ RSS ਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਉਹਦਾ ਸੰਮੇਲਨ ਰੱਖਿਆ ਔਰ ਉਹਦੇ ਚ ਕੌਣ ਸ਼ਾਮਲ ਹੋ ਰਹੇ ਨੇ? RSS ਦਾ ਚੀਫ ਡਾਕਟਰ ਮੋਹਨ ਭਾਗਵਤ, ਇਹਨੂੰ ਜਿਹੜਾ ਹੈ ਉਹ ਉਹਨਾਂ ਦਾ ਜਨਰਲ ਸੈਕਟਰੀ ਦੱਤਾਤਰੀਆ ਹੋਸੇਬਲ, ਤੇ ਸਾਰੇ ਜਿਹੜੇ ਨੇ ਉਹਨਾਂ ਦੇ ਜੁਆਇੰਟ ਜਨਰਲ ਸੈਕਟਰੀ ਵਿਲ ਬੀ ਪ੍ਰੈਜ਼ੈਂਟ ਐਟ ਦਾ ਮੀਟਿੰਗ, ਔਰ ਇਹਨਾਂ ਦੀ ਨੈਸ਼ਨਲ ਐਗਜ਼ੈਕਟਿਵ, ਜ਼ੋਨਲ, ਸਟੇਟ ਐਗਜ਼ੈਕਟਿਵ, ਇਲੈਕਟਿਡ ਮੈਂਬਰਸ, ਸਾਰੇ ਵਿਭਾਗ ਪ੍ਰਚਾਰਕ, ਇਹ ਸਾਰੇ ਜਿਹੜੇ ਨੇ ਉਹ ਉੱਥੇ ਮੌਜੂਦ ਹੋਣਗੇ। ਹੁਣ ਬਾਕੀ ਉਹਨਾਂ ਦਾ ਏਜੰਡਾ ਤਾਂ ਜ਼ਾਹਰ ਹੈ 2024 ਦੀਆਂ ਚੋਣਾਂ ਹੋਏਗਾ, ਬਾਕੀਆਂ ਨੂੰ ਕੀ ਕਰਨਾ ਹੈ, ਪਰ ਜਿਹੜਾ ਸਾਡੇ ਨਾਲ ਕੰਸਰਨਡ ਪਾਰਟ ਹੈ, ਕਿਉਂਕਿ ਇਹ ਜਿਹੜੀ ABPS ਹੈ ਅਖਿਲ ਭਾਰਤੀ ਪ੍ਰਤੀਨਿਧ ਸਭਾ, ਇਹ ਐਪੈਕਸ ਡਿਸੀਜਨ ਮੇਕਿੰਗ ਬਾਡੀ ਹੈ ਸੰਘ ਦੀ, ਕਿਉਂਕਿ ਇਹਦੇ ਚ ਉਹਨਾਂ ਦੇ ਸਾਰੇ ਵਿਭਾਗਾਂ ਦੇ ਇਕੱਠੇ ਹੁੰਦੇ ਨੇ, ਕਲੋਜ਼ ਡੋਰ ਹੁੰਦੀ ਹੈ, ਔਰ ਇਹ 2000 ਦੇ ਕਰੀਬ ਇਸ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਇਹਦੇ ਸ਼ਾਮਲ ਹੋਣਗੇ। ਔਰ ਉਹਦੇ ਚ ਜਿਹੜਾ ਹੁਣ ਸਾਡੇ ਨਾਲ ਕੰਸਰਨਡ ਪਾਰਟ ਹੈ ਇਹ ਅੰਦਰੂਨੀ ਸੋਰਸਿਸ ਤੋਂ ਹੈ। Sources said that Sangh Parwar was concerned about the recent developments in the state, particularly the rise of Waris Punjab the leader Amritpal Singh, who has not only styled himself on militant Jarnail Singh Bhindranwale but also openly advocated the idea of Khalistan. The recent clash between his supporters and Punjab police in Ajnala near Amritsar has alarmed the center। उन्होंने कहा जी ये तो नवा पिंडराड़े आ गया और ये अजनाड़े से जो होया फिर ये अगे चलता है। RSS on its part is also trying to deal with the issue at societal level and has asked its Punjab leaders and cadre to have conversations with the Sikh community leaders। उन्होंने कहा जी ਅਸੀਂ ਇਹਨੂੰ ਪਹਿਲਾਂ ਸੁਸਾਇਟੀ ਲੈਵਲ ਤੇ ਡੀਲ ਕਰਨਾ ਚਾਹੁੰਦੇ, ਅਸੀਂ ਉਹਨਾਂ ਨੂੰ ਆਪਣੇ ਸਾਰਿਆਂ ਨੂੰ ਕਿਹਾ ਜਿਹੜੇ ਡਾਊਨ ਤੱਕ ਨੇ ਉਹਨਾਂ ਦੇ ਕਿ ਵੀ ਸਿੱਖਾਂ ਦੇ ਨਾਲ ਡਾਇਲੋਗ ਕਰੋ। The Sangh is concerned about widening gap between the center and Sikh community। ਇਹ ਹੁਣ RSS observe ਕਰ ਰਿਹਾ ਕਿ ਸਿੱਖ ਕਮਿਊਨਿਟੀ ਜੋ ਇਹਨਾਂ ਦੀਆਂ ਸੈਂਟਰ ਦੀਆਂ ਨੀਤੀਆਂ ਨੇ ਉਸ ਕਰਕੇ ਦੂਰ ਜਾ ਰਿਹਾ, ਜਿਹੜੇ ਉਹਨਾਂ ਨੂੰ ਪਹਿਲਾਂ ਕੁਝ ਭਰਮ 'ਚ ਫਸੇ ਵੀ ਹੋਣਗੇ। And a resulting perception of a chasm between Hindus and Sikhs कि भी इस सारे हालांकि हिंदू सिख इशू नहीं है पर इन्हां नूं नज़र आ रहा भी इन द एंड जिस किस्म का माहौल ये भी सिरज रहे हैं भी इत्थे ही एंड होएगा। और उन्होंने कहा जी अवर पीपल आर मीटिंग कम्युनिटी लीडर्स इन पंजाब एंड ट्राइंग टू ड्राइव होम द पॉइंट। ਹੁਣ ਇੱਥੇ ਉਹਨਾਂ ਦੀ ਵਾਰਨਿੰਗ ਹੈ ਸਿੱਖਾਂ ਨੂੰ, ਇਹਨੂੰ ਕਹਿੰਦੇ ਨੇ ਵੇਲਡ ਵਾਰਨਿੰਗ। ਉਹਨੇ ਕਿਹਾ ਜੀ ਅਸੀਂ ਆਪਣੀ ਕਮਿਊਨਿਟੀ ਲੀਡਰ ਗ੍ਰਾਸ ਰੂਟ ਨੂੰ ਕਿਹਾ ਵੀ ਸਿੱਖਾਂ ਦੇ ਨਾਲ ਤੁਸੀਂ ਕਮਿਊਨੀਕੇਸ਼ਨ ਖੋਲੋ ਔਰ ਇਹ ਪੁਆਇੰਟ ਕਰੋ ਐਂਡ ਲੀਡਰਸ ਐਂਡ ਟਰਾਈਂਗ ਟੂ ਡਰਾਈਵ ਹੋਮ ਦਾ ਪੁਆਇੰਟ ਦੈਟ ਐਨੀ ਅਟੈਂਪਟ ਟੂ ਗੋ ਬੈਕ ਟੂ ਦਾ 80s ਮਸਟ ਬੀ ਅਪੋਜ਼ਡ। ਕਿ ਵੀ ਉਹਨਾਂ ਨੂੰ ਸਿੱਖਾਂ ਨੂੰ ਕਹੋ ਵੀ ਜੇ ਜੋ ਮਾਹੌਲ ਹੈ ਜੇ ਤੁਸੀਂ 80ਵੇਂ ਵਾਂਗ ਆਪਣੀ ਲੜਾਈ ਲੜਨੀ ਹੈ, ਹਾਲਾਂਕਿ ਉਹ ਵੀ ਉਹਨਾਂ ਨੇ ਵਾਇਲੈਂਸ ਸਾਡੇ ਉੱਤੇ ਲਿਖੀ ਜਾਂ ਉਸ ਦੇ ਉੱਤੇ ਸਾਡੇ ਤੇ ਜਿਹੜੀ ਹੈ ਥੋਪੀ ਜਿਹਦਾ ਜਵਾਬ ਦਿੱਤਾ, ਪਰ ਜਿਹੜੀ ਵਾਰਨਿੰਗ ਹੈ RSS ਦੀ ਇਹਨੂੰ ਕਹਿੰਦੇ ਨੇ ਵੇਲਡ ਵਾਰਨਿੰਗ ਐਂਡ must be opposed at all levels as it will be most detrimental to Sikh community itself। कि जे सिख ना हटे तो फिर most detrimental to Sikh community मतलब सिखां दा ही असीं नुकसान फिर होएगा। कहना तो वही चाहते ने, कौन करेगा नुकसान जी, उतो एलियन आणगे। ये है इनू कहंदे ने वार्निंग कि भी इन्हां नू अजे भी जिहड़ा वो काबू कर लो, अदरवाइज जिहड़ी है स्टेट वो करेगी। सो मैं समझदा कि भी दुश्मन तो दस रहा जो असीं बार बार कह रहे हैं कि भाई ये किस डायरैक्शन जा रहे हैं। सो असीं बाद दे विच जिहड़ा है वो शाह मुहम्मद एक सरकार बाजों फौजां जित के अंत नूं आ रही ने,
ਇਦਾਂ ਦੇ ਹੀ ਸੁਣਾਉਣ ਜੋਗੇ ਨਾ ਰਹੀਏ, ਸੰਭਲੀਏ। ਔਰ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਥ ਦੀ ਗੱਲ ਕਰਦੇ ਨੇ, ਜੇ ਉਹਨਾਂ ਦੀ ਹਮਾਇਤ ਨਹੀਂ ਕਰ ਸਕਦੇ, ਘੱਟੋ ਘੱਟ ਜ਼ਬਾਨ ਨੂੰ ਤਾਲਾ ਲਾ ਲਈਏ, ਘੱਟੋ ਘੱਟ ਹੱਥਾਂ ਨੂੰ ਜਕੜ ਲਈਏ ਤਾਂ ਕਿ ਲੱਤਾਂ ਖਿੱਚਣ ਦਾ ਕੰਮ ਨਾ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।